ਆਲੂ ਤੇ ਹਾਂਜੀ ਬਗੈਰ ਬੀਜ ਤੋਂ ਜੀ 1.25 ਲੱਖ ਰੁਪਈਆ ਇਹਦੇ ਤੇ ਖਰਚਾ ਠੇਕਾ ਨਹੀਂ ਖਰਚਾ ਲੱਖ ਬਗੈਰ ਬੀਜ ਤੋਂ ਬਗੈਰ ਬੀਜ ਤੋਂ ਬੀਜ ਪਾਈਏ ਲੱਖ ਰੁਪਏ ਦਾ ਬੀਜ ਪਾਇਆ ਕਿੱਲੇ 'ਚ ਹਾਂਜੀ 2 ਕਰੋੜ ਨੂੰ ਜਾ ਕੇ ਗੱਲ ਲੱਗ ਰਹੀ ਹੈ। 2 ਤੋਂ ਵੀ ਜ਼ਿਆਦਾ ਜੀ 2 ਤੋਂ ਜ਼ਿਆਦਾ ਹਾਂ ਜਿਹੜੀ ਹੁਣ ਹਾਲਾਤ ਜ਼ਿਮੀਂਦਾਰ ਦੀ ਬਣ ਗਈ ਹੈ ਨਾ ਹਾਂਜੀ ਬੰਦੇ ਵੇਖ ਕੇ ਨਾ ਵੀ ਉਹ ਹੁਣ ਮੈਂ ਹੀ ਆ ਨਾ ਵੀ ਯਕੂਬ ਆ ਰਿਹਾ ਬਾਰੇ ਉਹ ਦੇਖ ਕੇ ਸਾਈਡ ਤੇ ਹੋ ਜਾਂਦੇ ਵੀ ਸਾਡੇ ਕੋਲ ਕੋਈ ਸ਼ੈ ਨਾ ਮੰਗ ਲਵੇ ਵੇਖ ਲਓ ਗੱਲ ਮੁੱਕ ਵੀ ਗਈ। ਇਹ ਹਾਲਾਤ ਜ਼ਿਮੀਂਦਾਰ ਦੀ ਕਰਤੀ ਹੈ। ਵਾਹ 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 ਸਾਡੀ ਲਾਗਤ ਸਿਰਫ ਸਾਡੀ ਮੁੜਿਆ ਵੇ ਮੁੜਿਆ ਜੇ ਸਾਨੂੰ ਲਾਗਤ ਵੀ ਨਹੀਂ ਮੁੜਦੀ ਤੇ ਫਿਰ ਇਸ ਗਵਰਨਮੈਂਟ ਨੇ ਸਾਨੂੰ ਮਾਰਨਾ ਮਥਿਆ ਤੇ ਇਹਨਾਂ ਨੇ ਮਾਰਨਾ ਹੀ ਮਾਰਨਾ ਮਾਰਨਾ ਹੀ ਮਾਰਨਾ। ਇਹ ਉਨਾ ਚਿਰ ਹਰ ਸ਼ੈ ਪਾਬੰਦੀ ਆ ਜਿੰਨਾ ਚਿਰ ਜ਼ਿਮੀਂਦਾਰ ਕੋਲ ਹੈ ਜਦੋਂ ਜ਼ਿਮੀਂਦਾਰ ਦੇ ਹੱਥੋਂ ਸ਼ੈ ਨਿਕਲ ਜਾਂਦੀ ਹੈ ਹਾਂ ਉਦੋਂ ਹਰ ਸ਼ੈ ਖੁੱਲ ਜਾਂਦੀ ਹੈ। ਉਦੋਂ ਖੁੱਲ ਜਾਂਦੀ ਹੈ। अस्सलाम वालेकुम जी। ਸਿਆਣੇ ਕਹਿੰਦੇ ਆ ਵੀ ਜਦੋਂ ਬੰਦਾ ਦਰਿਆ 'ਚ ਛਾਲ ਮਾਰੇ ਨਾ ਬਚਣ ਨਾਲੋਂ ਬਹੁਤਾ ਡਰ ਡੁੱਬਣ ਦਾ ਹੁੰਦਾ ਵੀ ਕਿਤੇ ਡੁੱਬ ਨਾ ਜਾਵਾਂ। ਇਹੀ ਗੱਲ ਦਿਮਾਗ 'ਚ ਰਹਿੰਦੀ। ਜ਼ਿਮੀਂਦਾਰਾ ਇਸ ਟਾਈਮ ਉਹ ਦਰਿਆ ਬਣ ਗਿਆ ਵੀ ਜਿਹੜਾ ਇਹਦੇ 'ਚ ਵੜੂਗਾ ਨਾ ਬਚਣ ਨਾਲੋਂ ਬਹੁਤਾ ਡੁੱਬਣ ਦਾ ਡਰ। ਬਿਲਕੁਲ ਇਵੇਂ ਗੱਲ ਚਾਹੇ ਉਹ ਕਿਸੇ ਪਾਸੇ ਕਿਹੜੀ ਫਸਲ ਲਾ ਰਿਹਾ ਕਿਸੇ ਇਲਾਕੇ 'ਚ ਡਰ ਡੁੱਬਣ ਦਾ ਹੀ ਆ ਤੇ ਬਹੁਤੇ ਡੁੱਬ ਵੀ ਰਹੇ ਆ। ਜਿਵੇਂ ਦਰਿਆ ਦੀ ਦਾਸਤਾਨ ਆ ਨਾ ਵੀ ਉਹ 'ਚ ਛਾਲ ਮਾਰਨ ਵਾਲਾ ਬਚਿਆ ਕੋਈ ਨਹੀਂ, ਇਦਾਂ ਹੀ ਇਹ ਜ਼ਿਮੀਂਦਾਰਾ ਵੀ ਉਹ ਦਰਿਆ ਬਣ ਗਿਆ ਵੀ ਜਿਹੜਾ ਇਹ 'ਚ ਵੜਿਆ ਨਾ ਉਹਦੇ ਬਚਣ ਦੇ ਹਾਲਾਤ ਕੋਈ ਨਹੀਂ। ਤੁਸੀਂ ਹਵਾ ਸੁਣਦੇ ਆ ਬੜੇ ਦਿਨਾਂ ਦੀ ਆਲੂਆਂ ਦੀ। ਮੈਂ ਸੋਚਿਆ ਮੈਂ ਯਾਰ ਕਿਉਂ ਨਾ ਤੁਹਾਨੂੰ ਆਲੂਆਂ ਦੇ ਇੱਕ ਜ਼ਿਮੀਂਦਾਰ ਨਾਲ ਮਿਲਾਵਾਂ, ਵੱਡੇ ਜ਼ਿਮੀਂਦਾਰ ਨਾਲ ਮਿਲਾਵਾਂ ਜਿਹਨੇ ਆਪਦੀ ਸਾਰੀ ਜਮ੍ਹਾਂ ਪੂੰਜੀ ਤੇ ਆਲੂਆਂ ਦੇ ਉੱਤੇ ਲਾਤੀ ਵੀ ਚਲੋ ਰੱਬ ਰੋਜ਼ੀ ਦਊਗਾ। ਉਹਦੇ ਨਾਲ ਗੱਲਬਾਤ ਕਰਦੇ ਆ। ਤੁਸੀਂ ਮੇਰੇ ਮਗਰਲੇ ਪਾਸੇ ਦੇਖ ਰਹੇ ਆ ਨਾ ਜਿਹੜਾ ਪਰਾਲੀ ਥੱਲੇ ਪਿਆ ਇਹ ਸਾਰਾ ਬਰੂਦ ਪਿਆ। ਬਾ ਇਹ ਬਰੂਦ ਬਣ ਗਿਆ ਸਾਡੇ ਵਾਸਤੇ। ਆਲੂ ਕਾਹਦੇ ਆ ਜੀ? ਬਰੂਦ ਬਣ ਗਿਆ ਜੀ। ਇਹ ਤਾਂ ਬਰੂਦ ਬਣ ਗਿਆ ਬਿਲਕੁਲ ਤੇ ਖੁਸ਼ਬੂ ਵੀ ਇਸ ਟਾਈਮ ਬਰੂਦ ਦੀ ਆ ਰਹੀ ਆ। ਤੁਹਾਨੂੰ ਤਾਂ ਨਹੀਂ ਆ ਰਹੀ, ਸਾਨੂੰ ਆ ਰਹੀ ਹੈ। अस्सलाम वालेकुम। ਵਾਲੇਕੁਮ ਸਲਾਮ। ਸਾਡੇ ਜੀ ਨਾਲ ਦੇ ਪਿੰਡ ਦੇ ਸਾਡੇ ਗਵਾਂਢੀ ਵੀ ਤੇ ਸਾਡੇ ਭਰਾ ਜੀ ਚੌਧਰੀ ਯਾਕੂਬ ਗੁੱਜਰ ਸਾਹਿਬ ਇਸ ਟਾਈਮ ਤੁਸੀਂ ਕੈਮਰੇ 'ਚ ਦੇਖ ਰਹੇ ਆ। ਇਹਨਾਂ ਨਾਲ ਗੱਲ ਕਰਦੇ ਆ ਵੀ ਆਲੂਆਂ ਦੀ ਦਾਸਤਾਨ ਕੀ ਆ। ਅੱਛਾ ਚੌਰ ਸਾਹਿਬ ਤੁਸੀਂ ਕਿੰਨਾ ਆਲੂ ਲਾਇਆ ਸੀ? ਅਸੀਂ 90 ਕਿੱਲੇ। 90 ਕਿੱਲੇ? ਹਾਂਜੀ। ਤੁਹਾਨੂੰ ਕਾਹਨੂੰ ਛੇੜਿਆ ਆ ਕੇ? ਮੈਂ ਤਾਂ ਕਿਹਾ ਕੋਈ 2-4 ਕਿੱਲੇ ਹੋਣੇ। 4 ਕਿੱਲੇ 10 ਹੋਣਗੇ। ਇਹ ਤਾਂ ਪੰਗਾ ਲੈਣ ਵਾਲੀ ਗੱਲ, ਅਗਲੇ ਦਾ ਦੁੱਖ ਤਾਜ਼ਾ ਕਰਨ ਵਾਲੀ ਗੱਲ ਆ। ਦੁੱਖ ਤਾਂ ਜੀ ਬਹੁਤ ਜ਼ਿਆਦਾ ਦੁੱਖ ਹੈ। 90 ਕਿੱਲੇ 'ਚ ਮਾਸ਼ਾਅੱਲਾ ਬੜੀ ਕਾਸ਼ਤ ਕੀਤੀ ਜੀ। ਹਾਂਜੀ ਤੇ ਆਲੂ ਪਾਲਿਆ ਸ਼ੌਕ ਨਾ ਉਦਾਂ ਪੂਰਾ? ਬੜੇ ਸ਼ੌਕ ਨਾਲ ਜੀ, ਬੜੇ ਖਰਚੇ ਕੀਤੇ। ਤੇ ਇਹ ਚੌਰ ਸਾਹਿਬ ਜਿਹੜਾ 90 ਕਿੱਲੇ ਰਕਬਾ ਜੀ ਇਹ ਆਪਣਾ ਜ਼ਾਤੀ ਆ ਠੇਕੇ ਤੇ ਲਿਆ? ਇਹ ਜੀ ਸਾਰਾ ਠੇਕੇ ਤੇ। ਓਏ ਹੋਏ 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 ਠੇਕੇ ਦੇ ਰਕਬੇ ਤੇ ਇੰਨਾ ਆਲੂ ਲਾਇਆ। ਹਾਂਜੀ ਚੌਰ ਸਾਹਿਬ ਰੇਟ ਠੇਕੇ ਦਾ ਕੀ ਚੱਲ ਰਿਹਾ? ਇਹ ਜੀ ਪੌਣੇ 2 ਲੱਖ ਰੁਪਈਆ ਓਏ ਹੋਏ ਕਿੱਲੇ ਦਾ ਠੇਕਾ। ਆਏ ਤਾਂ ਸੀ ਇਹਨਾਂ ਦੀ ਦਿਲ ਪਸ਼ੌਰੀ ਕਰਨ ਤੇ ਇਹ ਹੁਣ ਸਾਡੀ ਦਿਲ ਪਸ਼ੌਰੀ ਕਰਨਗੇ। ਜਿਹੜਾ ਮੈਂ ਤਾਂ ਇੰਨਾ ਘਾਬਰ ਗਿਆ। 90 ਕਿੱਲੇ ਆਲੂ ਹਾਂਜੀ ਸਾਰਾ ਰਕਬਾ ਠੇਕੇ ਦਾ, ਠੇਕੇ ਤੇ। ਪੌਣੇ 2 ਲੱਖ ਨੂੰ ਕਿੱਲਾ ਠੇਕਾ। ਬਿਲਕੁਲ। ਤੇ ਇਹਦੇ 'ਚ 1 ਕਿੱਲੇ ਦਾ ਜੇ ਆਪਾਂ ਮੋਟਾ ਜਿਹਾ ਖਰਚਾ ਚੌਰ ਸਾਹਿਬ ਬਣਾਈਏ ਜੀ ਤੁਸੀਂ ਉਂਝ ਹੱਕ ਪੂਰਾ ਅਦਾ ਕੀਤਾ, ਪੂਰਾ ਖਰਚਾ ਕੀਤਾ ਸੀ ਪੂਰਾ ਖਰਚਾ ਕੀਤਾ ਜੀ ਆਲੂ ਤੇ? ਹਾਂਜੀ ਬਗੈਰ ਬੀਜ ਤੋਂ ਜੀ 1.25 ਲੱਖ ਰੁਪਈਆ ਇਹਦੇ ਤੇ ਓਏ ਹੋਏ ਖਰਚਾ ਠੇਕਾ ਨਹੀਂ ਖਰਚਾ ਲੱਖ ਬਗੈਰ ਬੀਜ ਤੋਂ ਬਗੈਰ ਬੀਜ ਤੋਂ ਬੀਜ ਪਾਈਏ ਲੱਖ ਰੁਪਏ ਦਾ ਬੀਜ ਪਾਇਆ ਕਿੱਲੇ 'ਚ। ਹਾਂਜੀ 2 ਕਰੋੜ ਨੂੰ ਜਾ ਕੇ ਗੱਲ ਲੱਗ ਰਹੀ ਹੈ। 2 ਤੋਂ ਵੀ ਜ਼ਿਆਦਾ ਜੀ। 2 ਤੋਂ ਜ਼ਿਆਦਾ? ਹਾਂਜੀ ਇਸ ਟਾਈਮ ਤੇ ਜੇ ਸਹੀ ਪੁੱਛੋ ਜੀ ਟੁਰਨੇ ਜੋਗੇ ਕੋਈ ਨਹੀਂ ਰਹੇ। ਓਏ ਹੋਏ ਤੁਹਾਡੀ ਇਸ ਗੱਲ ਤੋਂ ਨਾ ਮੈਨੂੰ ਇੱਕ ਗੱਲ ਯਾਦ ਆਈ। ਉਹ ਮੈਂ ਨਾ ਗਿਆ ਚੀਚਾ ਵਤਨੀ, ਉੱਥੇ ਨਾ ਆਹੀ ਦਾਸਤਾਨ ਚੌਰੀ ਯਕੂਬ ਵਾਲੀ ਦਾਸਤਾਨ ਸਾਰੀ ਉੱਥੇ। ਤੇ ਉਹ ਬੰਦੇ ਨੇ ਆਹੀ ਗੱਲ ਕੀਤੀ। ਉਹ ਕਹਿੰਦਾ ਲੋਕਾਂ ਭਾਣੇ ਮੈਂ ਤੁਰਿਆ ਫਿਰਦਾ, ਜਿੱਧਰ ਨੂੰ ਹਵਾ ਦਾ ਬੁੱਲਾ ਹੁੰਦਾ ਨਾ ਉਹ ਹਵਾ ਮੈਨੂੰ ਉਧਰ ਨੂੰ ਲੈ ਜਾਂਦੀ। ਵਿੱਚ ਮੇਰੇ ਕੁਛ ਵੀ ਕੋਈ ਨਹੀਂ, ਬਸ ਆ ਚਿੱਟੇ ਕੱਪੜੇ ਹੀ ਆ। ਚਿੱਟੇ ਕੱਪੜੇ ਇੱਕ ਭਰਮ ਹੈ। ਇਹ ਵੀ ਔਖੇ ਹੋ ਗਏ। ਇਹ ਵੀ ਔਖੇ ਹੋ ਗਏ। ਹਾਂਜੀ ਤੇ ਚਿੱਟੇ ਕੱਪੜੇ ਪਾਣੇ ਔਖੇ ਹੋ ਗਏ, ਪਰੌਣਚਾਰੀ ਔਖੀ ਹੋ ਗਈ। ਨਾ ਕੋਈ ਕਿਸੇ ਵੱਲ ਜਾ ਰਿਹਾ ਨਾ ਆ ਰਿਹਾ, ਤੇਲ ਮਹਿੰਗਾ, ਹਰ ਸ਼ੈ ਮਹਿੰਗੀ। ਆ ਕੱਪੜੇ ਇੱਕ ਦਿਨ ਪਾ ਕੇ ਨਾ ਤੇ ਹੁਣ ਅਗਲੇ 8 ਦਿਨ ਟਪਾਈ ਦੇ ਆ। ਵਿਆਹ ਸ਼ਾਦੀ ਭਗਤਾਣੀ 300 ਤੋਂ ਉੱਤੇ ਇੱਕ ਗਾਚੀ ਆ ਸਾਬਣ ਦੀ। ਬਿਲਕੁਲ ਇਵੇਂ ਗੱਲ। ਇੱਕ ਗਾਚੀ। ਅਗਲੇ ਦਿਨ ਜੀ ਵਪਾਰੀ ਆਏ। ਹਾਂਜੀ ਉਹਨਾਂ ਨੇ 200 ਰੁਪਿਆ ਜਾਲੀ ਦਾ ਲਾਇਆ। ਓਏ ਹੋਏ ਹੋਏ ਮੈਂ ਕਿਹਾ ਤੁਸੀਂ ਮੁਖਤ ਲੈ ਜਾਓ। ਮੁਖਤ ਲੈ ਜਾ। ਫਿਰ ਮੁਖਤ ਲਿਜਾਣੇ ਵਾਲੀ ਗੱਲ ਹੈ ਜੀ। 200 ਰੁਪਏ 200 ਰੁਪਿਆ ਜਾਲੀ ਦਾ 60 ਕਿਲੋ 65 ਕਿਲੋ ਵਜ਼ਨ। ਉਹ ਤਾਂ ਪਟਾਈ ਵੀ ਨਹੀਂ ਬਣਦੀ। ਨਹੀਂ ਬਣਦੀ ਜੀ। ਪਟਾਈ ਵੀ ਨਹੀਂ ਬਣਦੀ। ਹਾਂਜੀ 7000 ਰੁਪਿਆ ਅਸੀਂ ਕਿੱਲੇ ਦੀ ਜਿਹੜਾ ਨੇ ਚੁਗਿਆ ਨਾ ਮਜ਼ਦੂਰਾਂ ਨੇ ਉਹਨਾਂ ਨੂੰ 1 ਕਿੱਲੇ ਦਾ ਦਿੱਤਾ ਜੀ। ਬਗੈਰ ਡੀਜ਼ਲ ਤੋਂ, ਬਗੈਰ ਜਿਹੜੇ ਢੋਏ ਪੱਲੇਦਾਰਾਂ ਨੇ ਉਹਨਾਂ ਦੇ ਅਲੱਗਾ 5000। ਅੱਛਾ ਇਹ ਜੀ ਇਕੱਠੇ ਕਰਨੇ ਦਾ ਜੀ ਲਾਗ ਬਹੁਤ ਜ਼ਿਆਦਾ ਹੈ। ਓਏ ਹੋਏ ਹੋਏ ਇਹ ਜੀ 90 ਕਿੱਲੇ ਕਮ ਸੇ ਕਮ ਵੀ 20 ਲੱਖ 'ਚ ਇਕੱਠੇ ਹੋਏ ਆ। ਇਕੱਠੇ ਹੋਏ 20 ਲੱਖ ਤੇ ਉਹ ਕਹਿੰਦਾ 200 ਜਾਲੀ 200 ਜਾਲੀ ਦਾ ਲੈ ਲਓ।
ਤੇ 100 ਰੁਪਏ ਦੀ ਜਾਲੀ ਆ ਜੀ, ਮਰੇ ਹੋਏ ਨੂੰ ਮਾਰਨਾ 60 ਰੁਪਏ ਮਜ਼ਦੂਰੀ ਲੈਂਦੇ ਭਰਾਈ ਵਾਲੇ, ਹਾਂ 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 ਮਗਰ ਸਾਨੂੰ 40 ਰੁਪਏ ਬਚ ਜਾਣੇ। ਹਾਏ ਹਾਏ ਦੇਖਣਾ ਵੀ ਇਸ ਤੋਂ ਵੱਡਾ ਸ਼ੁਗਲ ਜ਼ਿਮੀਦਾਰ ਨਾਲ ਕੀ ਹੋ ਸਕਦਾ। ਮਜ਼ਾਕ ਕਰਦੇ ਜੀ। ਆ ਮਜ਼ਾਕ ਆ, ਮਜ਼ਾਕ। ਇਸ ਤੋਂ ਵੱਡਾ ਮਜ਼ਾਕ ਕੋਈ ਨਹੀਂ। ਤੇ ਰੱਬ ਨੇ ਆਪ ਦੀ ਸਿਫਤ ਦਿੱਤੀ ਸੀ ਇਹਨੂੰ। ਇਹ ਤਾਂ ਬੜਾ ਕਦਰ ਵਾਲਾ ਸ਼ੋਭਾ ਸੀ, ਇਹ ਕਦਰ ਵਾਲਾ ਇਹ ਥਾਂ ਸੀ। ਜ਼ਿਮੀਦਾਰ ਬੜੀ ਕਦਰ, ਮਾਂ ਪਿਓ ਦੀ ਥਾਂ ਸੀ ਵੀ ਰੱਬ ਪਾਲਣ ਵਾਲਾ, ਇਹ ਪੂਰੇ ਮੁਲਕ ਨੂੰ ਪਾਲਣ ਵਾਲਾ ਜ਼ਿਮੀਦਾਰ ਸੀ। ਜਿਹਦੇ ਨਾਲ ਆ ਕੇ ਹੁਣ ਲੋਕ ਚਾਗਾਂ ਕਰਦੇ ਆ ਵੀ 200 ਰੁਪਈਆ ਆ ਕੇ ਦਈਏ ਜਾਲੀ ਦਾ। ਮੈਨੂੰ ਤਾਂ ਗੱਲ ਖਾ ਗਈ ਵੀ 200 ਰੁਪਈਆ ਜਾਲੀ ਦਾ ਵੇਚੀਏ ਤਾਂ ਕਿੱਲਾ ਕਿੰਨੇ ਦਾ ਬਣਦਾ? ਵੱਧ ਤੋਂ ਵੱਧ ਬਣ ਜਾਊਗਾ ਜੀ 40 ਤੋਂ 50 ਹਜ਼ਾਰ ਦਾ, 50,000 ਦਾ ਹੀ ਹੋਣਾ। ਇਸ ਤੋਂ ਉੱਤੇ ਕੋਈ ਨਹੀਂ। ਇਹ ਤਾਂ ਵਹਾਈ ਵੀ ਨਹੀਂ ਹੈ ਆਲੂ ਨਹੀਂ ਦੀ। ਮੁੜਦੇ ਜੀ। ਆਲੂ ਦੀ ਜ਼ਮੀਨ ਆਟੇ ਤਰ੍ਹਾਂ ਬਣਾਉਣੀ ਪੈਂਦੀ ਹੈ, ਆਟੇ ਤਰ੍ਹਾਂ। ਇੰਨੇ ਤਾਂ ਡੀਜ਼ਲ ਲੱਗ ਜਾਂਦਾ ਜੀ ਤਿਆਰੀ ਕਰਨ ਲੱਗਿਆ। 40 ਦਾ ਤਾਂ ਡੀਜ਼ਲ 40,000 ਤਿਆਰੀ ਦਾ ਕਰਨ ਡੀਜ਼ਲ। ਲੱਗਿਆ ਡੀਜ਼ਲ ਲੱਗਦਾ ਜੀ। 40,000 ਦਾ ਡੀਜ਼ਲ ਲੱਗ ਜਾਂਦਾ। ਸਿਆਣੇ ਕਹਿੰਦੇ ਨੇ ਵੀ ਦੇਣ ਵਾਲਾ ਤਾਂ ਅੱਲਾ ਹੀ ਆ, ਅੱਲਾ ਬਿਲਕੁਲ। ਦਿੰਦਾ ਅੱਲਾ ਹੀ ਆ ਸਾਰਿਆਂ ਨੂੰ, ਪਰ ਹੀਲੇ ਨਾਲ ਵਸੀਲਾ। ਵਸੀਲੇ ਨਾਲ। ਅੱਲਾਹ ਤਾਲਾ ਨੇ ਜ਼ਿਮੀਦਾਰਾਂ ਦਾ ਇੱਕ ਵਸੀਲਾ ਬਣਾਇਆ ਸੀ ਰੋਜ਼ੀ ਦਾ। ਰੋਜ਼ੀ ਦਾ। ਗਰੀਬ ਗੁਰਬਾ ਸਾਰਾ ਜ਼ਿਮੀਦਾਰਾਂ ਦੇ ਪੇਟੋਂ ਹੀ ਖਾਂਦਾ ਨਾ ਜੀ। ਤੇ ਉਹ ਜ਼ਿਮੀਦਾਰ ਵੀ ਵਿਚਾਰਾ ਬਹਿ ਗਿਆ, ਹੁਣ ਜ਼ਿਮੀਦਾਰ ਕੀ ਕਰੇ? ਮੈਨੂੰ ਦੱਸ ਵੀ ਓਏ ਹੋਏ ਕੀ ਗੱਲ ਇਹ ਹਾਲਾਤ ਲੁਕੇ ਹੋਏ ਆ ਤੁਹਾਡੇ ਤੋਂ ਹੈ? ਆਖੇ ਜੜਾਂ ਨਾਲ ਵੈਰ ਤੇ ਫੁੱਲ ਪੱਤੀਆਂ ਨਾਲ ਪਿਆਰ। ਹਾਂਜੀ ਹਾਂਜੀ ਇਹ ਇਸ ਮੁਲਕ ਦੀ ਜੜ ਕਿਸਾਨ ਸੀ, ਇਹਦੇ ਨਾਲ ਤਾਂ ਤੁਸੀਂ ਰੱਖ ਲਿਆ ਵੈਰ ਹਾਂਜੀ ਹੈ। ਤੇ ਦੂਏ ਕੰਮਾਂ ਨਾਲ ਤੁਸੀਂ ਕਹਿੰਦੇ ਆ ਵੀ ਸਾਡਾ ਬੜਾ ਪਿਆਰ ਆ, ਅਸੀਂ ਆ ਸੜਕਾਂ ਬਣਾਤੀਆਂ, ਆਹ ਕਰਤਾ ਤੇ ਉਹ ਸੀ, ਜਹਾਜ਼ ਲੈ ਲਏ ਤੇ ਅਸੀਂ ਆਹ ਲੈ ਲਿਆ। ਜੋ ਮਰਜ਼ੀ ਲਈ ਜਾ, ਜਦੋਂ ਜੜਾਂ ਹੀ ਵੱਢ ਤੇ ਖਤਮ ਹੋ ਗਈ ਹਰਸ਼। ਤੇ ਤੂੰ ਇਸ ਬੂਟੇ ਨੂੰ ਕਿਵੇਂ ਫਲ ਲੱਗਦਾ ਦੇਖ ਲੇਗਾ। ਤੁਸੀਂ ਬੇੜਾ ਗਰਕ ਤਾਂ ਤੁਸੀਂ ਆਪੇ ਮੁਲਕ ਦਾ ਕਰ ਲਿਆ। ਜਦੋਂ ਤੱਕ ਤੁਸੀਂ ਜ਼ਿਮੀਦਾਰ ਨਹੀਂ ਨਾ ਉੱਠਦਾ, ਇਹ ਮੁਲਕ ਨਹੀਂ ਉੱਠਣ ਲੱਗਿਆ। ਨਹੀਂ ਉੱਠਦਾ। ਹਾਂਜੀ, ਉਹ ਤਾਂ ਬਾਬਾ ਜੰਗ ਮੁਨਾਫੇ 'ਚ ਜਾਰੀ ਇਹਨਾਂ ਨੂੰ ਤਾਂ। ਬਿਲਕੁਲ, ਉਹ ਮੁਨਾਫੇ ਜਾਰੀ ਇਹਨਾਂ ਨੂੰ। ਮੁਨਾਫੇ ਜਾਰੀ, ਜੰਗ ਮੁਨਾਫੇ ਜਾਰੀ। ਹੁਣ ਡੀਜ਼ਲ ਦਾ ਦੇਖ ਲਓ ਜੀ ਕੀ ਹਾਲਾਤ ਬਣਾਤਾ। ਹੁਣ ਗਾਂ ਕਣਕ ਨਹੀਂ ਗਾਣੀ, ਕਣਕ ਉਹ ਅਸੀਂ ਵਿਹਲੇ ਆ। ਅਸੀਂ ਵਿਹਲੇ, ਜ਼ਿਮੀਦਾਰ ਕਣਕ ਤੋਂ ਵਿਹਲਾ ਜੀ। ਜ਼ਿਮੀਦਾਰ ਦੇ ਪੱਲੇ ਕੋਈ ਸ਼ੈ ਨਹੀਂ ਕੋਈ ਪੈਣੀ। ਸ਼ੈ ਨਹੀਂ। ਕੁਛ ਹਾਰਵੈਸਟਰ ਵਾਲਾ ਲੈ ਜਾਏਗਾ, ਹਾਂ ਕੁਛ ਵਾਢੇ ਲੈ ਜਾਏਗੇ, ਜ਼ਿਮੀਦਾਰ ਕੱਪੜੇ ਛੰਡ ਕੇ ਤੂੜੀ ਲੈ ਕੇ ਘਰ ਨੂੰ ਆ ਜਾਊਗਾ। ਹਾਏ, ਸਾਡੇ ਫਸਲ ਪੱਕੀ, ਸਾਡੇ ਆਲੂ ਨਹੀਂ ਵਿਕ ਰਹੇ, ਉਹਨਾਂ ਦੀ ਜੰਗ ਵਿਕ ਰਹੀ ਹੈ। ਉਹਨਾਂ ਦੀ ਜੰਗ ਵੇਖ ਉਹਨਾਂ ਦੀ ਜੰਗ ਵਿਕ- ਬਿਲਕੁਲ ਇਵੇਂ ਗੱਲ ਜੀ। ਚਲੋ ਸਾਹਿਬ ਤੁਸੀਂ ਸਾਨੂੰ ਥੋੜੀ ਜਿਹੀ ਪਰਾਲੀ ਲਾ ਕੇ ਆਲੂ ਦਿਖਾਣੇ ਵੀ ਆ। ਹਾਂਜੀ ਆ ਜਾ। ਮਾਸ਼ਾਅੱਲਾ। ਇਹ ਜੀ ਸੈਂਟਾ। ਇਹ ਕਿਹੜਾ? ਸੈਂਟਾ। ਅੱਛਾ ਇਹ ਸੈਂਟਾ ਜੀ। ਹਾਂਜੀ, ਇਸ time ਤੇ। ਚਿੱਟਾ। ਅੱਛਾ ਇਹ ਚਿੱਟਾ ਸੈਂਟਾ। ਹਾਂਜੀ ਇਹ ਜਿਹੜਾ ਨਾ ਜੀ ਇਹ ਲਾਲ ਹੈ ਜੀ, ਅੱਛਾ ਮਾਸ਼ਾਅੱਲਾ। ਇਹ ਕੈਮਲ ਹੈ। ਹਾਂ ਹਾਂ ਹਾਂ। ਬਹੁਤ ਹਾਂਜੀ ਸੋਹਣਾ, ਬਹੁਤ ਸੋਹਣਾ ਆਲੂ ਆ, ਮੋਟਾ ਆਲੂ। ਸਾਰਾ ਤਕਰੀਬਨ ਜੀ ਇੰਜ ਇੱਕ ਦੂਏ ਤੋਂ ਵੱਧ ਢੇਰੀ ਪਈ ਆ ਜੀ। ਤੋਂ ਵੱਧ ਢੇਰੀ। ਬਰਲ ਦੇਖ ਕੇ ਤੇ ਰੌਣ ਆਉਂਦਾ ਤੇ ਤਕਲੀਫ ਹੁੰਦੀ ਆ ਜਦੋਂ ਆ ਕੇ 200 ਰੁਪਈਆ ਜਾਲੀ ਦਾ ਲਾਉਂਦੇ ਆ। ਅੱਛਾ ਉਹ ਮਾਲਕ ਆ, ਉਹ ਰੋਜ਼ੀ ਦੇਣੇ ਵਾਲਾ ਜੀ। ਹਾਂ ਉਹ ਵਾਰਸ ਆ। ਬਿਲਕੁਲ ਆ ਜਾਓ ਜੀ। ਹਾਂ ਬਾਈ ਇੱਥੇ ਖਲੋ ਜੋ। ਇਹ ਜੀ ਹੁਣ ਧੜਾਂ ਹੀ ਧੜਾਂ ਪਈਆਂ ਨਜ਼ਰ ਆ ਰਹੀਆਂ, ਪਰ ਸਾਡੇ ਜਿਵੇਂ ਕਹਿੰਦੇ ਹੁੰਦੇ ਵੀ ਇਹ ਪਰਾਲੀ ਦਾ ਢੇਰ ਆ, ਇਵੇਂ ਅਸੀਂ ਢੇਰ ਬਣੇ ਪਏ ਆ ਆਪ ਬਣੇ ਪਏ। ਹਾਂਜੀ ਆਏ ਹਾਏ ਹੈ। ਇਹ ਤੁਹਾਨੂੰ ਇੱਕ ਚੌਰੀ ਯਕੂਬ ਦਿਖਾਇਆ। ਇਸ ਟਾਈਮ ਆਲੂ ਦਾ ਕਾਸ਼ਤਕਾਰ ਤੁਹਾਨੂੰ ਇੱਕ ਇੱਥੇ ਆ ਜਾ ਚਾਚਾ, ਇੱਕ ਵਿਖਾਇਆ ਇਹ ਤੁਹਾਨੂੰ ਇੱਕ ਯਕੂਬ ਦਿਖਾਇਆ। ਹਾਂਜੀ, ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਯਕੂਬ ਆ ਬਿਲਕੁਲ। ਜਿਹੜੇ ਆਪਣੇ ਆਪ ਨੂੰ ਕਾਬੂ ਕਰਕੇ ਗੱਲ ਕਰ ਰਹੇ ਆ। ਇਹ ਬੜੀ ਗੱਲ ਆ। ਹਾਂਜੀ ਇਹ ਵੀ ਏਡਾ ਵੱਡਾ ਕਾਸ਼ਤਕਾਰ ਤੇ ਜੋ ਹਾਲਾਤ ਇਸ ਟਾਈਮ ਤੁਸੀਂ ਦੇਖ ਰਹੇ ਆ, ਤੇ ਫਿਰ ਵੀ ਤੁਹਾਡੇ ਨਾਲ ਗੱਲ ਕਰ ਰਿਹਾ, ਉਹ ਤੁਹਾਨੂੰ ਦਾਸਤਾਨ ਸੁਣਾ ਰਿਹਾ, ਦੁੱਖ ਸੁਣਾ ਰਿਹਾ। ਇਹ ਕਿਸੇ ਇੱਕ ਦਾ ਦੁੱਖ ਨਹੀਂ ਹੈ, ਇੱਕ ਯਕੂਬ ਦਾ ਨਹੀਂ ਹੈ, ਅੱਧੇ ਪੰਜਾਬ ਦਾ। ਪਤਾ ਨਹੀਂ ਕਿੰਨੇ 7-8 ਜ਼ਿਲ੍ਹੇ ਆ ਜਿਹੜੇ ਆਲੂ ਲਾ ਰਹੇ ਆ। ਸਾਡਾ ਸਾਹੀਵਾਲ, ਉਕਾੜਾ, ਦਪਾਲਪੁਰ, ਮੰਨਿਆ ਤੰਨਿਆ ਆਲੂ, ਮੰਨਿਆ ਤਾਂ ਉਹ ਸਾਰਿਆਂ ਦੀ ਇਹ ਦਾਸਤਾਨ ਆ। ਇਹ ਕਿਸੇ ਇੱਕ ਬੰਦੇ ਦੀ ਦਾਸਤਾਨ ਨਹੀਂ। ਤੁਸੀਂ ਤਾਂ ਇੱਕ ਦੀ ਸੁਣ ਰਹੇ ਆ। ਹਜ਼ਾਰਾਂ ਯਕੂਬ ਮੂੰਹ ਭਾਰ ਡਿੱਗੇ ਪਏ, ਮੂੰਹ ਭਾਰ ਡਿੱਗੇ ਪਏ ਆ। ਮੂੰਹ ਭਾਰ ਜੇ ਡਿੱਗੇ ਪਏ ਆ। ਖਬਰੇ ਉਹ ਕਿਸ ਹਾਲਾਤ 'ਚ ਆ, ਹਾਂਜੀ ਉਹਨਾਂ ਦਾ ਕੀ ਬਣਾ ਰਿਹਾ। ਤੇ ਸਾਡੀ ਸਰਕਾਰ ਆਲੂ ਦੇ ਕਾਸ਼ਤਕਾਰ ਨਾਲ ਕੋਈ ਆਸਰਾ ਕਰੇ। ਇਸ ਟਾਈਮ ਸਭ ਤੋਂ ਜ਼ਰੂਰੀ ਜਿਹੜਾ ਕੰਮ ਹੋਇਆ ਹੈ, ਹੁਣ ਗਾਂ ਉਹ 90 ਕਿੱਲੇ ਗਾਂ ਗੱਡਣੇ ਨਹੀਂ, ਉਹ ਗਾਂ ਕੋਈ ਹੋਰ ਫਸਲ ਲਾਣੀ ਨਹੀਂ। ਉਹ ਕੀ ਬਣਨਾ ਤੇ ਕੀ ਬਣਾਊਗਾ ਤੇ ਕੋਈ ਸਮਝ ਨਹੀਂ ਆ ਰਹੀ। ਜਿਹੜੀ ਜੀ ਜਮਾ ਕੁੰਜੀ ਸੀਗੀ ਉਹ ਲਾ ਕੇ ਉਹ ਲਾ ਬੈਠੇ ਕੇ ਆ। ਬੈਠੇ ਹੁਣ ਕਰਜ਼ੇ ਚੱਕਦੇ ਪਏ ਆ। ਅਗਲੀ ਫਸਲ ਕਰਜ਼ਿਆਂ 'ਚ ਚੱਲ ਜੂਗੀ, ਕਰਦੇ ਆ। ਅਸੀਂ ਘਰ ਬਹਿ ਜਾਾਂਗੇ। ਆ ਸੱਚੀ ਗੱਲ ਕਰੀ ਆ ਜੀ। ਇਹ ਚੌਰੀ ਯਕੂਬ ਨੇ ਓਲਾ ਨਹੀਂ ਰੱਖਿਆ। ਬਿਲਕੁਲ। ਜਿੰਨੇ ਸਾਡੇ ਆਲੂ ਦੇ ਕਾਸ਼ਤਕਾਰ ਆ, ਹਾਂਜੀ ਸਾਰਿਆਂ ਨੇ ਕਰਜ਼ਾ ਚੱਕਿਆ। ਸਾਰੇ ਜੀ ਕਰਜ਼ਿਆਂ 'ਚ ਆ ਇਸ ਟਾਈਮ, ਕਰਜ਼ਿਆਂ 'ਚ ਆ ਜੀ। ਉਹਨਾਂ ਨੇ ਜਿਹੜੀ ਹੁਣ ਫਸਲ ਗੱਡੀ ਹੈ ਜੀ ਮਕਈ ਦੀ, ਕਰਜ਼ੇ ਚੱਕ ਕੇ ਗੱਡੀ ਹੈ। ਹਾਂ ਜਦੋਂ ਵੇਚਣੀ ਹੈ ਉਹ ਕਰਜ਼ੇ ਦੇ ਜਾਣੇ ਆ। ਆ ਫਰਕ ਹੈ। ਆ ਫਾਰ ਬੜੀ ਸੱਚੀ ਗੱਲ ਕਰੀ ਜੀ। ਮੈਂ ਕਿਹਾ ਖਬਰੇ ਓਲਾ ਰੱਖ ਜਵੇ ਚੌਰੀ ਯਕੂਬ। ਨਹੀਂ ਜੀ, ਉਹਲਾ ਜੋ ਹਕੀਕਤ ਆ ਉਹ ਉਹਨੇ ਕਰਨੀ ਗੱਲ- ਚਾਹੀਦੀ ਹੈ। ਜਿੰਨੇ ਵੀ ਮੈਂ ਹੁਣ ਤੱਕ ਮਿਲਿਆ ਜੀ,
ਸਾਰਿਆਂ ਨੇ ਨਾ ਕਰਜ਼ਾ ਚੱਕਿਆ ਹਾਂਜੀ ਅਗਲੀ ਫਸਲ ਵਾਸਤੇ, ਤੇ ਉਹ ਗੱਲ ਉਹ ਅਗਲੀ ਫਸਲ ਕਰਜ਼ੇ 'ਚ ਗਈ, ਹਾਂਜੀ ਫਿਰ ਤਾੜੀ ਮਾਰ ਕੇ ਵਿਹਲੇ ਵੇਲੇ ਦੇ ਵੇਲੇ ਜੀ। ਚੌਰ ਸਾਹਿਬ ਇਸ ਟਾਈਮ ਤੁਹਾਨੂੰ ਕੋਈ ਸੂਰਤ ਹਾਲ ਗਾਂ ਦਿਖ ਰਹੀ ਆ ਆਲੂ ਦੀ ਵੀ ਕੀ ਬਣਨਾ ਬਣਾਣਾ? ਕੋਈ ਤੁਹਾਡਾ ਰਾਬਤਾ ਟੈਲੀਫੋਨ ਐਡੇ ਵੱਡੇ ਤੁਸੀਂ ਜ਼ਿਮੀਦਾਰ ਆਲੂ ਦੇ, ਤੁਸੀਂ ਆਪਦੇ ਹੱਥ ਪੈਰ ਤਾਂ ਮਾਰ ਰਹੇ ਹੋਣੇ? ਬੜੇ ਜੀ, ਕੋਈ ਨਹੀਂ, ਕੋਈ ਹਾਲਾਤ ਨਹੀਂ ਨਜ਼ਰ ਆਉਂਦੀ ਪਈ। ਤੁਹਾਡੇ ਜਿਹੜੇ ਇੱਧਰ ਸਾਹੀਵਾਲ 'ਚ ਭਰਾ ਆਲੂ ਵਾਲੇ ਜੀ। ਕਾੜੇ 'ਚ ਤੁਸੀਂ ਰਾਬਤੇ ਕਰਦੇ ਹੁਣ, ਉਹ ਕੋਈ ਦੱਸਦੇ ਆ ਗੱਲ ਵੀ ਕੋਈ ਉਮੀਦ ਜਾਂ ਕੋਈ ਉਮੀਦ ਨਹੀਂ ਜੀ। ਜੇ ਤਾਂ ਇਹ ਸਾਡੀ ਜਿਹੜੀ ਗਵਰਨਮੈਂਟ ਹੈ ਨਾ, ਹਾਂਜੀ। ਜੇ ਤਾਂ ਇਸ ਤੇ ਰਹੇ ਤਾਂ ਫਿਰ ਕੋਈ ਉਮੀਦ ਨਹੀਂ। ਹਾਂ, ਇਹ ਸਾਡੀਆਂ ਉਮੀਦਾਂ ਬੜੀਆਂ ਲਾਉਂਦੇ ਆ ਪਰ ਕੋਈ ਸਿਰੇ ਨਹੀਂ ਚਾੜਦੇ। ਇਹ ਤਾਂ ਆਏ ਕਿਸਾਨਾਂ ਨੂੰ ਮਕਾਨ ਮਕਾਨ ਇਹਨਾਂ ਨੇ ਤਾਂ ਮੁਆਇਦਾ ਕੀਤਾ ਹੈ ਵੀ ਇਹਨਾਂ ਨੂੰ ਖਤਮ ਕਰਨਾ, ਖਤਮ ਕਰਨਾ, ਇਹਨਾਂ ਤੋਂ ਅੱਗੇ ਫਿਰ ਕੋਈ ਹੋਰ ਸੋਚਾਂਗੇ। ਹੋਰ ਸੋਚਾਂਗੇ। ਤੇ ਉਹ ਤੁਸੀਂ ਜਿਹੜੇ ਕੰਮੀ ਆਏ ਸੀ ਤੁਹਾਡਾ ਕੰਮ ਹੋ ਗਿਆ, ਕਿਸਾਨ ਮੁੱਕ ਗਏ। ਹਾਂ, ਤੁਸੀਂ ਮਕਾਨ ਜਿੱਥੇ ਜੀ ਡੀਜ਼ਲ ਚੜਾਤਾ, ਹੁਣ ਰਹਿੰਦੀ ਜਿਹੜੀ ਕਸਰ ਹੈ ਉਹ ਖਤਮ ਉਹ ਵੀ ਨਿਕਲ ਗਈ। ਉਹ ਵੀ ਨਿਕਲ ਗਈ। ਜਿੱਥੇ ਨਾ ਜੀ ਹੁਣ ਇੱਕ ਟਰੈਕਟਰ ਮੈਂ ਜੀ ਹੁਣ 541 ਚੋਂ ਇੱਥੇ ਲਿਆਵਾਂ ਨਾ ਜੀ, ਹਾਂ, ਮੇਰਾ 2000 ਦਾ ਲਿਜਾਣ ਚ ਡੀਜ਼ਲ ਲੱਗ ਜਾਣਾ। ਕੰਮ ਤਾਂ ਮੈਂ ਕੀ ਕਰਨਾ ਉਹਦੇ ਨਾਲ ਇੱਥੇ ਆ ਕੇ। ਉਹ ਲਿਆਣ ਕੀ ਜਿਹੜੀ ਕਣਕ ਉਹਨਾਂ ਨੇ ਕਿਹਾ ਸੀ ਲੈਣੀ ਆ, ਹਾਂਜੀ, ਉਹਨਾਂ ਨੇ ਕਿਹੜਾ ਪੱਲਿਓਂ ਪੈਸੇ ਦੇ, ਉਹੀ 150 ਲੀਟਰ ਵਧਾਤਾ ਤੇਲ ਤੇਲ ਇਕੱਠਾ ਹੀ ਚਾੜਤਾ ਇੱਕੋ ਵਾਰੀ। 150 ਜਿਹੜਾ ਵਧਾਇਆ ਉਹਨਾਂ ਨੇ ਕਿਹਾ ਇਹੋ ਡੀਜ਼ਲ ਵਾਲੇ ਪੈਸੇ ਜ਼ਿਮੀਂਦਾਰ ਨੂੰ ਦੇ ਕੇ ਕਣਕ ਲੈ ਲਓ, ਕਣਕ ਲੈ ਲਓ। ਜ਼ਿਮੀਂਦਾਰ ਫਿਰ ਵਿਹਲਾ। ਵੇਲ ਮੈਂ ਕੱਲ ਗੱਲ ਕੀਤੀ ਸੀ ਵੀ ਅੰਨੀ ਮਾਂ ਪੁੱਤਰਾਂ ਦੇ ਮੂੰਹ ਨਹੀਂ ਧੋਂਦੀ। ਹਾਂਜੀ ਬਿਲਕੁਲ, ਉਹਨੇ ਜੋ ਦੇਖਣੇ ਨਹੀਂ, ਦੇਖਣੇ ਹੀ ਨਹੀਂ। ਉਹ ਜਿੱਦਾਂ ਦੇ ਮਰਜ਼ੀ ਹੋਣ। ਇਹ ਸਾਡੀ ਮਾਂ ਅੰਨੀ ਆ, ਇਹਨੂੰ ਕੋਈ ਸ਼ੱਕ ਸਾਡੇ ਨਹੀਂ। ਹਾਲਾਤ ਹੀ ਨਹੀਂ ਦਿਖ ਰਹੇ ਹਾਲਾਤ ਨਹੀਂ ਦੇਖ ਰਿਹਾ। ਵੀ ਇਹਨੂੰ ਆਪਣੇ ਪੁੱਤ ਦੇ ਹਾਲਾਤ ਨਹੀਂ ਦਿਖ ਰਹੇ ਵੀ ਕਿਦਾਂ ਉਹ ਚੂਰ ਹੋਇਆ ਪਿਆ, ਉਹ ਕਰਜ਼ੇ ਚੱਕਣ ਤੇ ਮਜਬੂਰ ਹੋ ਗਿਆ ਹੈ। ਉਹ ਮਾਂ ਨੂੰ ਦੇਸੀ ਨਹੀਂ ਰਹੇ। ਦੇਸੀ ਨਹੀਂ ਦਾ ਰਿਆਸਤ ਮਾਂ ਹੁੰਦੀ ਆ ਨਾ। ਹੁਣ ਨਾ ਜੀ ਪੀਐਮ ਸਾਹਿਬ ਜਿਹੜੀ ਹੁਣ ਹਾਲਾਤ ਜ਼ਿਮੀਂਦਾਰ ਦੀ ਬਣ ਗਈ ਹੈ ਨਾ, ਹਾਂਜੀ, ਬੰਦੇ ਵੇਖ ਕੇ ਨਾ ਵੀ ਉਹ ਹੁਣ ਮੈਂ ਹੀ ਆ ਨਾ ਵੀ ਯਕੂਬ ਆ ਰਿਹਾ, ਖੂਬਾਰ ਉਹ ਦੇਖ ਕੇ ਸਾਈਡ ਤੇ ਹੋ ਜਾਂਦੇ ਵੀ ਸਾਡੇ ਕੋਲ ਕੋਈ ਸ਼ੈ ਨਾ ਮੰਗ ਲਵੇ। ਆਹ ਵੇਖ ਲਓ। ਗੱਲ ਮੁੱਕ ਵੀ ਗਈ। ਇਹ ਹਾਲਾਤ ਜ਼ਿਮੀਂਦਾਰ ਦੀ ਕਰਤੀ ਹੈ ਵੀ ਜ਼ਿਮੀਂਦਾਰ ਨੂੰ ਦੇਖ ਕੇ ਬੰਦੇ ਕੰਨੀ ਭੰਨ ਜਾਂਦੇ। ਦੁਕਾਨਦਾਰ ਸਪਰੇਅ ਵਾਲਾ ਸਾਈਡ ਤੇ ਹੋ ਜਾਂਦਾ ਵੀ ਸਪਰੇਅ ਨਾ ਇਹਨੂੰ ਦੇ, ਆਧਾਰੀ ਇਹਨੇ ਆ ਕੇ ਆਧਾਰੀ ਮੰਗਣੀ, ਇਹਦੇ ਕੋਲ ਕਿਹੜੀ ਕੋਈ ਸ਼ੈ ਹੈ। ਨਹੀਂ ਕੁਛ ਹੈ। ਤੇ ਅੱਗੇ ਲੋਕ ਘਰੋਂ ਨਿਕਲਦੇ ਸੀ ਨੇ ਤੇ ਦੂਰੋਂ ਵੇਖਦੇ ਸੀ ਆਹ ਜ਼ਿਮੀਂਦਾਰ ਆ ਰਿਹਾ ਤਾਂ ਦੂਰੋਂ ਸਲਾਮ ਕਰਦੇ ਸੀਗੇ। ਧੱਕੇ ਨਾਲ ਹੀ ਆ ਜਾਣਾ, ਉਹਨਾਂ ਨੇ ਕਹਿਣਾ ਚੱਲ ਹੋਰ ਕੁਝ ਨਹੀਂ ਤੇ ਜਾਂਦੇ ਯਾਰ ਪੱਠਿਆਂ ਦੀ ਪੰਡ ਦਾ ਵੱਢਾਂਗੇ। ਹੁਣ ਉਹ ਕਹਿੰਦੇ ਵੀ ਇਹ ਜ਼ਿਮੀਂਦਾਰ ਨਾ ਸਾਡੇ ਕੋਲ ਕੋਈ ਸ਼ੈ ਮੰਗ ਲਵੇ, ਇਹਦੇ ਮੱਥੇ ਲੱਗੇ ਤਾਂ। ਇਹਦੇ ਮੱਥੇ ਲੱਗੇ। ਗੱਲਾਂ ਸੱਚੀਆਂ ਕੀਤੀਆਂ ਯਕੂਬ ਨੇ, ਗੱਲਾਂ ਸੱਚੀਆਂ ਕੀਤੀਆਂ। ਅਸੀਂ ਆਪਣੇ ਭਰਾ ਨੂੰ, ਜ਼ਿਮੀਂਦਾਰ ਭਰਾ ਨੂੰ, ਇਸ ਪੰਜਾਬ ਦੇ ਪੁੱਤਰ ਨੂੰ ਇਹ ਸਵਾਲ ਕਰਦੇ ਹਾਂ ਵੀ ਜਿਹੜਾ ਆਲੂ ਅੱਗੇ ਰੱਖਦੇ ਸੀ ਕਾਰਖਾਨਿਆਂ 'ਚ, ਹਾਂਜੀ, ਸਟੋਰਾਂ 'ਚ, ਜੀ, ਤੇ ਤੁਸੀਂ ਇੱਥੇ ਢੇਰੀਆਂ ਲਾਈਆਂ ਹੋਈਆਂ। ਇਹ ਇੱਕ ਤਾਂ ਇਹ ਦੱਸਿਓ ਵੀ ਇੱਥੇ ਢੇਰੀ ਲਾਉਣ 'ਚ ਤੇ ਉਹ ਕਾਰਖਾਨੇ 'ਚ ਕੀ ਫਰਕ ਆ, ਤੇ ਦੂਆ ਇਹ ਦੱਸਿਓ ਵੀ ਤੁਸੀਂ ਕਾਰਖਾਨੇ 'ਚ ਕਿਉਂ ਨਹੀਂ ਰੱਖੇ? ਉਹਦੇ ਹੀ ਭਾਈ ਅਮਰ ਸਾਹਿਬ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਅਸੀਂ ਸਟੋਰ 'ਚ ਜਾਣਾ, ਹਾਂਜੀ, ਸਾਨੂੰ ਇੱਕ ਬੋਰੀ ਮਗਰ 1500 ਰੁਪਈਆ ਖਰਚਾ ਪੈ ਜਾਣਾ। ਇੱਕ ਬੋਰੀ ਮਗਰ? ਇੱਕ ਬੋਰੀ ਮਗਰ ਉਹ ਪੁੱਛੋ 1100 ਰੁਪਈਆ ਸਟੋਰ ਦਾ ਕਿਰਾਇਆ, ਅੱਛਾ, ਓਹੋ, 600-500 ਦੀ ਬੋਰੀ, 100 ਰੁਪਈਆ ਮਜ਼ਦੂਰੀ। ਹੋਏ ਤੇ ਪਿਛਲੇ ਸਾਲ ਕੀ ਬਣਿਆ, ਜਦੋਂ ਬਾਰਡਰ ਬੰਦ ਹੋਇਆ ਸਟੋਰਾਂ ਵਾਲੇ ਜ਼ਿਮੀਂਦਾਰਾਂ ਦੇ ਮਗਰ ਸੀਗੇ, ਹਾਂਜੀ ਹਾਂਜੀ ਤੇ ਜ਼ਿਮੀਂਦਾਰ ਕਹਿੰਦੇ ਸੀਗੇ ਆਲੂ ਤੁਹਾਨੂੰ ਪੱਕੇ, ਹਾਂਜੀ ਅਸੀਂ ਨਾ ਚੱਕਣੇ ਆ ਤੇ ਨਾ ਅਸੀਂ ਕਿਰਾਇਆ ਤੁਹਾਨੂੰ ਦਿੰਨੇ ਆ। ਹੁਣ ਸਟੋਰਾਂ ਵਾਲਿਆਂ ਨੇ ਕੀ ਅਸੂਲ ਕੱਢਿਆ, ਉਹਨਾਂ ਨੇ ਕਿਹਾ ਕਿਰਾਇਆ ਐਡਵਾਂਸ ਹਾਂ, ਤੇ ਆਲੂ ਲਿਆਓ। ਆਲੂ ਲੈ ਹੁਣ ਅਸੀਂ ਤਾਂ ਅੱਗੇ ਮਰੇ ਪਏ ਆ, ਅਸੀਂ ਹੁਣ ਉਹਨਾਂ ਨੂੰ ਐਡਵਾਂਸ ਕਿਰਾਇਆ ਕਿਵੇਂ ਦਈਏ? ਸਾਡੇ ਕੋਲ ਤਾਂ ਬਾਰਦਾਨੇ ਜੋਗੇ ਕੋਈ ਨਹੀਂ ਪੈਸੇ, ਮਜ਼ਦੂਰਾਂ ਜੋਗੇ ਪੈਸੇ ਕੋਈ ਨਹੀਂ। ਆਖੇ ਇੰਨੇ ਦਾ ਸੋਨਾ ਨਹੀਂ ਜਿੰਨੀ ਕਢਾਈ ਪੈ ਜਾਣੀ। ਹੁਣ ਦੇਖੋ ਨਾ ਜੀ 1500-1600 ਜਾਂ 1700 ਰੁਪਈਆ ਬੋਰੀ ਦਾ, ਤੇ ਬੋਰੀ ਵਿਕਦੀ ਪਈ ਅੱਗੇ 500 ਦੀ 600 ਦੀ। ਉੱਥੇ ਹੁਣ ਕਿਵੇਂ ਭਰੀਏ? ਉਹ ਕਹਿੰਦੇ ਵੀ ਕੰਡਾ ਕਢਾਣ ਗਈ ਸੀ ਤੇ ਗਿੱਟਾ ਬਣਾ ਕੇ ਆ ਗਈ। ਹਾਂਜੀ, ਸਟੋਰਾਂ ਨੂੰ ਕੌਣ ਜਾਵੇ? ਏਦਾਂ ਹੀ। ਇੱਥੇ ਪਏ ਆ, ਚਲੋ ਇੱਥੇ ਕੋਈ ਪੈਸੇ ਤਾਂ ਨਹੀਂ ਮੰਗਦਾ। ਪੈਸੇ ਤਾਂ ਨਹੀਂ ਮੰਗਦਾ, ਉੱਥੇ ਤਾਂ ਸਾਨੂੰ 5-7 ਲੱਖ ਰੁਪਈਆ ਐਡਵਾਂਸ ਉਹਨਾਂ ਨੂੰ ਜਮ੍ਹਾਂ ਕਰਾਉਣਾ ਪੈਣਾ। ਜਮਾ ਕਰਾਉਣਾ ਪੈਣਾ। ਅੱਛਾ ਯਕੂਬ ਸਾਹਿਬ, ਜੇ ਇਦਾਂ ਹੀ ਆਪਾਂ ਢੱਕ ਕੇ ਰੱਖੀਏ ਕਿੰਨਾ ਟਾਈਮ ਕੱਢ ਸਕਦੇ ਇਹ? ਹੋਰ ਜੀ 10-20 ਦਿਨ, ਨਹੀਂ ਤਾਂ ਅਸੀਂ ਇਹਨਾਂ ਤੋਂ ਫਾਰਗ ਆ। ਅੱਛਾ, ਹਾਂਜੀ, ਇਹ ਖਰਾਬ ਹੋਣੇ ਧੁੱਪਾਂ ਆ। ਹੁਣ ਤਾਂ ਮੌਸਮ ਸੀਗਾ ਥੋੜਾ ਜਿਹਾ ਠੰਡਾ, ਜਦੋਂ ਧੁੱਪਾਂ ਸ਼ੁਰੂ ਹੋ ਜਾਣੀਆਂ ਇਹ ਫਾਰਗ ਆ, ਅਸੀਂ ਵੀ ਫਾਰਗ ਆ। ਅੱਛਾ, ਅਸੀਂ ਪਰਾਲੀ ਤਾਂ ਉੱਤੇ ਪਈ ਹਰ ਥਾਂ ਦੇਖੀ ਆ, ਮੋਮੀ ਲਿਫਾਫਾ ਨਹੀਂ ਕਿਤੇ ਦੇਖਿਆ। ਤੁਸੀਂ ਮੋਮੀ ਲਿਫਾਫਾ ਲਾ ਇਹ ਜੀ ਬਾਰਿਸ਼ ਪਰੋਂ ਅੱਛਾ, ਮੀਂਹ ਆਵੇ ਤਾਂ ਉੱਤੇ ਪਾ ਦੇਣਾ, ਉੱਪਰ ਪਾ ਦੇਣਾ, ਮੀਂਹ ਰੁਕੇ ਤਾਂ ਲਾ ਦੇਣਾ। ਲਾ ਦੇਣਾ। ਇਹ ਵੀ ਜੀ ਇੱਕ ਸਮਝੋ ਵੀ ਕਿਸੇ ਦੋਸਤ ਕੋਲੋਂ ਲੱਭ ਗਿਆ, ਨਹੀਂ ਤਾਂ ਇਹ ਵੀ ਲੱਖ ਰੁਪਏ ਦਾ ਛਾਪਰ ਸਾਨੂੰ ਲਿਆ ਕੇ ਉੱਤੇ ਪਾਣਾ ਪੈਣਾ ਸੀਗਾ। ਉਹ ਵੀ ਉਹਦੀ ਮਿਹਰਬਾਨੀ ਦੋਸਤ ਦੀ, ਉਹਨੇ ਕਿਹਾ ਵੀ ਤੂੰ ਲੈ ਜਾ, ਮੈਂ ਮਿਰਚਾਂ ਦਾ ਲਾਏ ਆ,
ਤੂੰ ਆਪਣਾ ਗੁਜ਼ਾਰਾ ਕਰ ਲੈ। ਲੱਥਾ ਆ ਸਬਜ਼ੀ ਤੋਂ ਲੱਥਾ ਆ ਸਬਜ਼ੀ ਤੋਂ ਜਿਹੜੀ ਲੱਥਾ ਆ ਲਿਆਂਦਾ ਤੇ ਜੇ ਚੋਰ ਸਾਹਿਬ ਨਵਾਂ ਲਿਆਂਦੇ ਨਾ ਇਹ ਲੱਖ ਰੁਪਏ ਦਾ ਛਾਪਰੇ ਆ ਜਾਣਾ ਸੀਗਾ, ਮੁੜ ਕੇ ਇਹ ਵੀ ਲੱਖ ਸਾਡੇ ਖੁੱਤੀ ਸੀਗਾ। ਹਾਂਜੀ ਇਹ ਵੀ ਲੱਥਾ ਆ ਲਿਆਂਦਾ। ਜ਼ਿਮੀਦਾਰ ਨੂੰ ਜੀ ਜਿੱਧਰ ਨੂੰ ਲੈ ਜਾਓ ਜ਼ਿਮੀਦਾਰ ਮਰਿਆ ਔਰ ਇਸ ਗਵਰਨਮੈਂਟ ਨੇ ਮਾਰਿਆ ਔਰ ਪੁੱਜ ਕੇ ਮਾਰਦੇ ਪਏ ਅਗਾਂ ਵੀ ਮਾਰ ਰਹੇ ਆ। ਹੁਣ ਇਹ ਰਾਤੋਂ ਰਾਤ ਬੰਦੇ ਸਕੂਨ ਨਾਲ ਸੁੱਤੇ ਆ, ਸਵੇਰੇ ਉੱਠੇ ਆ ਤਾਂ ਜੀ 500 550 ਨੂੰ ਡੀਜ਼ਲ ਹੋ ਗਿਆ। ਆਪੇ ਹੀ ਮਾਰਿਆ ਹੁਣ ਮਰਿਆ ਉਹਨੂੰ ਦੇਖ ਕੇ ਅਟੈਕ ਹੀ ਹੋਣਾ। ਕਣਕਾਂ ਤਾਂ ਦੇ ਦੇਣੀਆਂ ਤੇਲ ਵਾਲਿਆਂ ਨੂੰ ਜ਼ਿਮੀਦਾਰ ਵਿਹਲਾ ਫਿਰ ਤਮਾਸ਼ੇ ਕਰਦੇ ਆ, ਤਮਾਸ਼ੇ 150 ਵਧਾ ਕੇ ਨਾ ਤੇ ਕਹਿੰਦੇ ਅਸੀਂ ਵਿੱਚੋਂ 50 ਘਟਾਤਾ। ਘਟਾ ਤਮਾਸ਼ੇ ਵੀ ਕਰਦੇ ਬਿਲਕੁਲ। ਕਰੋ ਤਮਾਸ਼ੇ। ਕੱਲਾ ਪੈਟਰੋਲ ਘਟਾਇਆ, ਡੀਜ਼ਲ ਨਹੀਂ ਘਟਾਇਆ। ਅੱਛਾ ਡੀਜ਼ਲ ਨਹੀਂ ਜੀ ਪੈਟਰੋਲ ਘਟਾਇਆ ਸਿਰਫ। ਪੈਟਰੋਲ ਘਟਾਇਆ ਕੱਲਾ। ਫਿਰ ਸਾਨੂੰ ਕੀ ਪਾ ਕੁਛ ਵੀ ਨਹੀਂ, ਜ਼ਿਮੀਦਾਰ ਨੂੰ ਕੋਈ ਫਾਇਦਾ ਨਹੀਂ। ਸਾਨੂੰ ਤਾਂ ਡੀਜ਼ਲ ਘਟੇ ਦਾ ਫਾਇਦਾ। ਬਿਲਕੁਲ ਡੀਜ਼ਲ ਘਟਿਆ ਪਰ ਡੀਜ਼ਲ ਉਹਨਾਂ ਨੇ ਘਟਾਣਾ ਨਹੀਂ ਘਟਾਉਣਾ। ਹਾਂ ਆਖੇ ਜੀ ਉਹ ਅਰਬਾਂ ਨੇ ਨਾ ਕੋਈ ਪੈਸੇ ਰੱਖੇ ਹੋਏ ਸੀ ਪਾਕਿਸਤਾਨ ਦੇ ਬੈਂਕ 'ਚ। ਅੱਜ ਸਵੇਰੇ ਬੰਦਾ ਗੱਲ ਕਰਦਾ ਕਹਿੰਦਾ ਵੀ ਉਹ ਉਹਨਾਂ ਨੇ ਆਪਦੇ ਮੰਗੇ ਆ ਵੀ ਸਾਨੂੰ ਦਿਓ ਪੈਸੇ, ਸਾਡੇ ਮੋੜੋ ਜਿਹੜੇ ਰੱਖੇ ਹੋਏ ਸੀਗੇ ਤੁਸੀਂ। ਦੁਬਈ ਦੀ ਗੱਲ ਆ ਬਈ ਉਹਨਾਂ ਨੇ ਪੈਸੇ ਰਖਾਏ ਹੋਏ ਸੀਗੇ ਇਹਨਾਂ ਦੇ ਬੈਂਕ ਦੇ ਵਿੱਚ ਭਰਮ ਬਣਾਉਣ ਵਾਸਤੇ। ਉਹ ਹੁਣ ਕਹਿੰਦੇ ਵੀ ਸਾਡੇ ਪੈਸੇ ਮੋੜ ਦਿਓ। ਆਖੇ ਜੀ ਉਹ ਪੈਸੇ ਮੋੜਨੇ ਆ ਦਿਹਾੜੀ ਡੰਗ ਦੇ ਵਿੱਚ। ਉਹ ਸਾਡੀਆਂ ਜੇਬਾਂ ਚੋਂ ਕੱਢ ਕੇ ਮੋੜਨੇ। ਉਹਨਾਂ ਨੇ ਕਿਹੜੇ ਘਰੋਂ ਮੋੜਨੇ, ਆਪਾਂ ਹੀ ਦੇਣੇ। ਉਹ ਆਪਾਂ ਦੇਣੇ ਆ। ਤੇ ਜਦੋਂ ਲਏ ਸੀਗੇ ਉਦੋਂ ਇਹਨਾਂ ਨੇ ਲਏ ਸੀਗੇ। ਫਿਰ ਕਹਿੰਦੇ ਜੀ ਇਹ ਐਮਐਫ ਦੇ ਅਖੇ ਸ਼ਰਤ ਆਈ ਆ ਬਈ ਆ ਜਿਹੜਾ ਅਸੀਂ ਮਹਿੰਗਾਈ ਕਰ ਰਹੇ ਆ ਹਾਂਜੀ ਵੀ ਉਹ ਸਾਡੇ ਤੇ ਲਾਗੂ ਹੁੰਦੀ ਹੈ, ਤੁਹਾਡੇ ਤੇ ਲਾਗੂ ਨਹੀਂ ਹੁੰਦੀ। ਨਹੀਂ ਕੋਈ ਨਹੀਂ ਉਹਨਾਂ ਤੇ। ਉਹ ਜ਼ਿਮੀਦਾਰ ਤੇ ਤਾਂ ਗਰੀਬ ਆਵਾਮ ਤੇ ਲਾਗੂ ਹੋ ਰਹੀ। ਹੋਰ ਕਿਸੇ ਤੇ ਕੋਈ ਨਹੀਂ। ਕਾਨਾ ਜੀ ਇਧਰੋਂ ਫੜਨਾ ਇਧਰੋਂ ਫੜਨਾ, ਉਹ ਗੱਲ ਉਹੀ ਹੈ। ਫੜਨਾ ਤਾਂ ਕਾਨੀ ਹੈ। ਮਿਰਚ ਦਾ ਜ਼ਿਮੀਦਾਰ ਆ ਉਹ ਵਿਚਾਰਾ ਇਸ ਟਾਈਮ ਰੁਲ ਗਿਆ। ਮਿਰਚ ਅੱਗੇ ਜੀ 400 ਦਾ 300 ਦਾ ਤੋੜਾ ਵਿਕ ਰਿਹਾ, 100 ਰੁਪਏ ਦਾ ਖਾਲੀ ਤੋੜਾ, 200-300 ਰੁਪਿਆ ਮਜ਼ਦੂਰੀ ਲੈ ਲੈਂਦਾ, 200 ਰੁਪਿਆ ਕਿਰਾਇਆ ਜਿੱਥੇ ਡੀਜ਼ਲ ਚੱਲ ਗਿਆ ਇੱਕ ਤੋੜੇ ਦਾ, ਕਿਰਾਇਆ ਦੁੱਗਣਾ ਹੋ ਗਿਆ। ਉਹ ਵਿਹਲਾ, ਉਹਨੇ 100 ਜੇਬ ਚੋਂ ਦੇਣਾ। ਮਿਰਚ ਨੂੰ ਕੀ ਕਰੇਗਾ? ਉਹ ਲਾਲ ਕਰੇ ਤਾਂ ਵੀ ਮਾਰਦਾ, ਨਾ ਤੜਾਵੇ ਤਾਂ ਵੀ ਮਾਰਦਾ, ਤੜਾਵੇ ਤਾਂ ਵੀ ਮਰਿਆ ਹਰ ਪਾਸਿਓਂ ਹੀ। ਬਹਰਾਲ ਜੀ ਮੈਂ ਇਹੀ ਕਹੂੰਗਾ, ਅਸੀਂ ਤਾਂ ਹੌਸਲਾ ਦੇਵਾਂਗੇ ਇਸ ਯਕੂਬ ਨੂੰ ਵੀ, ਤੇ ਜਿਹੜੇ ਜਿਨ੍ਹਾਂ ਨੇ ਆਲੂ ਲਾਏ ਆ ਉਹ ਸਾਰੇ ਜਿਹੜੇ ਯਕੂਬ ਆ ਇਸ ਹਾਲ ਦੇ ਵਿੱਚ ਆਲੂ ਵਾਲੇ ਵੀ ਤਕੜੇ ਰਹੋ, ਮੈਦਾਨ ਨਹੀਂ ਛੱਡਣਾ। ਉਹ ਸੱਚਾ ਰੱਬ ਤਾਂ ਦੇਖ ਰਿਹਾ ਨਾ। ਉਹ ਤੁਸੀਂ ਤੁਹਾਡਾ ਰਿਜ਼ਕੇ ਹਲਾਲ ਹੈ, ਇਹ ਤੁਹਾਡੀ ਮਿਹਨਤ ਦਾ ਫਲ ਹੈ। ਕਿਸੇ ਨਾਲ ਠੱਗੀ ਨਹੀਂ ਹੈ, ਕੋਈ ਡਕੈਤੀ ਨਹੀਂ ਹੈ। ਤੇ ਰੱਬ ਤੁਹਾਨੂੰ ਸਿਲਾ ਦਊ, ਰੱਬ ਤੁਹਾਨੂੰ ਹਿੰਮਤ ਦਊਗਾ ਇਨਸ਼ਾਅੱਲਾ। ਕੋਈ ਵਸੀਲਾ ਬਣਾਊਗਾ, ਕਿਸੇ ਨਾ ਕਿਸੇ ਪਾਸੋਂ ਉਹ ਤੁਹਾਨੂੰ ਦਊਗਾ। ਹਾਂ ਉਹਦੀ ਆਸ ਰੱਖਿਓ। ਇਨਸ਼ਾਅੱਲਾ ਦਊਗਾ। ਇਹਨਾਂ ਨੂੰ ਛੱਡ ਦਿਓ ਤੁਸੀਂ ਸਰਕਾਰ ਨੂੰ। ਇਹ ਤਾਂ ਕੰਜਰਖਾਨਾ ਜਦੋਂ ਦਾ ਅਸੀਂ ਜੰਮੇ ਇਹੀ ਦੇਖ ਰਹੇ ਹਾਂ। ਇਹਨਾਂ ਨੂੰ ਤਾਂ ਛੱਡੋ, ਪਰ ਕੋਈ ਤਾਂ ਆਸ ਕੋਈ ਬਣਾਊਗਾ ਬਹਾਨਾ। ਬਿਲਕੁਲ ਜੀ ਬਿਲਕੁਲ। ਕਿਸੇ ਫਸਲ 'ਚ ਆਸ ਉਮੀਦ ਤੇ ਜੀ ਟੁਰੇ ਆ। ਹਾਂਜੀ ਮਾਲਕ ਖੈਰ ਕਰੇ ਜੀ। ਮੈਨੂੰ ਵੈਸੇ ਇੰਨੀਆਂ ਗੱਲਾਂ ਦਾ ਨਹੀਂ ਸੀ ਪਤਾ। ਖਬਰੇ ਤੁਹਾਨੂੰ ਵੀ ਜਿਹੜੇ ਆਲੂ ਨਹੀਂ ਲਾਉਂਦੇ, ਅਸੀਂ ਨਹੀਂ ਨਾ ਲਾਉਂਦੇ, ਤੇ ਤੁਹਾਨੂੰ ਵੀ ਖਬਰੇ ਨਾ ਪਤਾ ਹੋਵੇ ਕਿ ਆਲੂ ਵਾਲੇ ਜਿਹੜੇ ਸਹੀ ਦੁੱਖ ਅੱਜ ਚੌਧਰੀ ਯਕੂਬ ਨੇ ਦੱਸੇ ਆ ਨਾ, ਇਹ ਮੇਰੇ ਸੁਣਨ 'ਚ ਪਹਿਲਾਂ ਨਹੀਂ ਸੀ ਵੀ ਇਹ ਇੱਥੇ ਤੱਕ ਬਰੀਕੀ ਦੇ ਵਿੱਚ ਇਸ ਜ਼ਿਮੀਦਾਰ। ਤੁਸੀਂ ਹੁਣ ਤੁਹਾਡੇ ਅਸੀਂ 1000 ਰੁਪਏ ਦੇਖ ਰਹੇ ਹਾਂ। ਹਾਂਜੀ ਇਹ ਵੀ ਤਾਂ ਆਖਰ ਤੁਸੀਂ ਬਣਾਏ ਨਾ ਆਲੂ ਵਾਸਤੇ ਖਸੂਸੀ। ਬਿਲਕੁਲ। ਇਹ ਸਾਰੇ ਜੀ ਹਾਲ ਤੱਕ ਅੰਦਰ ਬੜੇ ਪਏ 1000 7 ਫਾਲਾ ਰੂਟਾ, ਯਾਨੀ ਕਿ ਹਰ ਸ਼ਹਿਰ ਨੂੰ ਆਪਾਂ ਅਗਰ ਇਕੱਠੇ ਕਰੀਏ ਤਾਂ ਕਰੋੜ 1.5 ਕਰੋੜ ਤਾਂ ਇਹ ਬੰਨ ਕੇ ਬੈਠੇ ਆ। 1000 ਬੰਨ। ਫਿਰ 85 ਟਰੈਕਟਰ ਤੋਂ ਬਗੈਰ ਜ਼ਿਮੀਦਾਰਾ ਕੋਈ ਨਹੀਂ। 2 85 ਸੀਗੇ, ਇੱਕ ਵੇਚਤਾ ਤੇ ਦੂਆ ਵੀ ਵਿਕ ਜਾਣਾ। ਜੇ ਗਵਰਨਮੈਂਟ ਰਹੀ ਦੂਆ ਵੀ ਵਿਕ ਜਾਣਾ, ਉਹ ਵੀ ਕੋਈ ਨਹੀਂ ਰਹਿਣਾ। ਯਕੂਬ ਸਾਹਿਬ ਤੁਸੀਂ ਜੇ ਕੋਈ ਗੱਲ ਤੁਹਾਨੂੰ ਹੁਣ ਇਸ ਮੌਕੇ ਤੇ ਹੈ ਤਾਂ ਉਹ ਛੇੜਨ ਵਾਲੀ ਗੱਲ ਆ ਵੀ ਤੁਸੀਂ ਸਰਕਾਰ ਨੂੰ ਕੀ ਕਹੋਗੇ ਵੀ ਕੀ ਇਹਦਾ ਬੰਦੋਬਸਤ ਆ ਜੇ ਆਲੂ ਵਾਲੇ ਵੱਡੇ ਜ਼ਿਮੀਦਾਰ, ਚਲੋ ਜਿਹੜੇ ਛੋਟੇ ਆ ਉਹ ਤਾਂ ਠੀਕ ਆ। ਹੁਣ ਕਿੱਲਾ 2 ਕਿੱਲਾ ਕਿਸੇ ਨੇ ਪੰਗਾ ਲਿਆ ਤੇ ਉਹ ਤਾਂ ਭੋਗ ਰਿਹਾ। ਉਸਮਾਨ ਸਾਹਿਬ ਨੇ ਲਿਆ ਪਹਿਲੀ ਵਾਰ ਲਾਏ 2 ਕਿੱਲੇ ਲਾਏ। ਤੇਰੇ ਨਾਲ ਤਾਂ ਚਲੋ ਹੋ ਗਈ ਠੀਕ ਆ, ਅੱਲਾ ਮਾਫੀ ਦੇਵੇ। ਕਿਸੇ ਨਾਲ ਵੀ ਨਹੀਂ ਹੋਣੀ ਚਾਹੀਦੀ। ਉਹ ਤਾਂ ਸਰ ਸਾਹਿਬ ਜਿਹੜੇ ਆ ਅਸੀਂ ਕਿਸੇ ਗੱਲ 'ਚ ਹੱਸਦੇ ਆ ਨਾ, ਇਹ ਉੱਪਰੋਂ ਹੀ ਹੱਸਦੇ ਆ। ਉਂਝ ਤਾਂ ਸਾਡਾ ਰੌਣ ਹੈ, ਇਹ ਤਾਂ ਉਂਝ ਸਾਡਾ ਰੌਣ ਹੈ। ਹੱਸਣਾ ਤੇ ਇੱਕ ਸਿਰਫ ਫਿਰ ਦੁਨੀਆਦਾਰੀ ਆ, ਉਹ ਵੀ ਰੱਖਣੀ ਪੈਂਦੀ ਹੈ। ਚਲੋ ਯਕੂਬ ਸਾਹਿਬ ਕੋਈ ਹੱਲ ਤੁਹਾਡੇ ਦਿਮਾਗ 'ਚ ਹੈ ਜਿਹੜਾ ਤੁਸੀਂ ਇੱਥੇ ਦੱਸੋ? ਖਬਰੇ ਯਾਰ ਕੋਈ ਸੁਣ ਲਵੇ, ਕੋਈ ਕੁਝ ਦੁੱਖ ਘੱਟ ਹੋ ਜਾਵੇ। ਸਾਨੂੰ ਜੀ ਕੁਛ ਨਾ ਕੁਛ ਤਾਂ ਗਵਰਨਮੈਂਟ ਨੂੰ ਚਾਹੀਦਾ ਕਿ ਕੋਈ ਨਾ ਕੋਈ ਸਾਡਾ ਹੱਲ ਕੱਢਣ। ਸਬਸਿਡੀ ਕੋਈ ਕਿਸੇ ਕਿਸਮ ਦਾ ਕੋਈ, ਯਾਨੀ ਕਿ ਸਾਡਾ ਐਸਾ ਤਰੀਕੇਕਾਰ ਬਣਾਉਣ ਕਿ ਸਾਡੀ ਲਾਗਤ ਸਾਡੀ ਪਿਛਾ ਮੁੜਿਆ ਆਵੇ। ਸਾਨੂੰ ਨਫਾ ਨਹੀਂ ਚਾਹੀਦਾ। ਵਾਹ। ਸਾਡੀ ਲਾਗਤ ਸਿਰਫ ਸਾਡੀ ਮੁੜਿਆ ਆਵੇ।
ਜੇ ਸਾਨੂੰ ਲਾਗਤ ਵੀ ਨਹੀਂ ਮੁੜਦੀ ਤੇ ਫਿਰ ਇਸ ਗਵਰਨਮੈਂਟ ਨੇ ਸਾਨੂੰ ਮਾਰਨਾ ਮੱਥਿਆ ਤੇ ਇਹਨਾਂ ਨੇ ਮਾਰਨਾ ਹੀ ਮਾਰਨਾ ਮਾਰਨਾ ਹੀ ਮਾਰਨਾ। ਇਹਨਾਂ ਦੀ ਅੱਗੇ ਰਿਕੁਐਸਟ ਹੈ ਕਿ ਸਾਡੇ ਵਾਸਤੇ ਕੋਈ ਐਸਾ ਹੱਲ ਕੱਢ ਦੇਣ ਕਿ ਸਾਡੀ ਲਾਗਤ ਵਾਪਸ ਆ ਜਾਵੇ। ਹਾਂ ਤੇ ਇਹ ਜ਼ਿੰਮੇਵਾਰੀ ਆ ਰਿਆਸਤ ਦੀ। ਹਾਂਜੀ ਬਿਲਕੁਲ ਬਾਰਡਰ ਤੁਹਾਡਾ ਨਹੀਂ ਬੰਦ ਹੋਇਆ, ਸਾਡਾ ਬੰਦ ਹੋਇਆ। ਸਾਡਾ ਬੰਦ ਹੋਇਆ, ਉਹਨਾਂ ਦਾ ਨਹੀਂ ਹੋਇਆ। ਹਾਂ ਕਾਨੂੰਨ ਤੁਹਾਡੇ ਆ, ਸਰਕਾਰ ਤੁਹਾਡੀ, ਤੁਹਾਨੂੰ ਪਤਾ ਉਹ ਸਾਡਾ ਮਸਲਾ ਨਹੀਂ ਹੈ ਵੀ ਕਿਉਂ ਬੰਦ ਹੋਇਆ, ਕਦੋਂ ਖੁੱਲਣਾ, ਉਹ ਤਾਂ ਸਾਨੂੰ ਪਤਾ ਹੀ ਨਹੀਂ ਨਾ ਹੈ। ਬਿਲਕੁਲ ਪਰ ਉਹ ਜਿਵੇਂ ਵੀ ਹੋਇਆ ਨਾ ਉਹਦਾ ਹੱਲ ਕਰੋ, ਉਹ ਸਾਨੂੰ ਉਹਦੇ ਸਜ਼ਾ ਨਾ ਦਿਓ, ਸਾਡੇ ਖਾਤੇ ਨਾ ਪਾਓ। ਰੋਇਆ ਸਾਹਿਬ ਹੁਣ ਅਗਲੇ ਦਿਨ ਸੀਗਾ ਕਿ ਦੁਨੀਆ ਦੇ ਵਿੱਚ 7ਵੇਂ ਨੰਬਰ ਤੇ ਕਿ 8ਵੇਂ ਤੇ ਪਾਕਿਸਤਾਨ ਕਣਕ 'ਚ ਵੀ। ਅੱਛਾ ਕਣਕ ਚ ਵੀ ਹਾਂ ਆਲੂ 'ਚ ਵੀ। ਠੀਕ ਆ, ਦੁਨੀਆ ਕੀ ਕਰਦੀ, ਜਿਹੜੀ ਉਹਨਾਂ ਕੋਲ ਵੱਡੀ ਸ਼ੈ ਹੁਣ ਜਿਨ੍ਹਾਂ ਕੋਲ ਤੇਲ ਆ ਉਹ ਦੁਨੀਆ ਨੂੰ ਤੇਲ ਵੇਚਦੇ ਨੇ। ਵੇਚਦੇ ਆ। ਸਾਡੇ ਕੋਲ ਆ ਤੇ ਕਿਉਂ ਨਹੀਂ ਵੇਚ ਸਕਦੇ? ਹਾਂ ਉਹ ਬਾਰਡਰ ਹੀ ਬੰਦ ਆ, ਤੁਹਾਨੂੰ ਦੱਸੀ ਤਾਂ ਜਾਣੇ। ਕਰਨ ਨਾ ਕੁਛ ਆ ਕੁਛ ਕਰਨ, ਗੱਲਬਾਤ ਕਰਨ। ਤਜਾਰਤ ਤਾਂ ਯਾਰ ਬੰਦ ਨਹੀਂ ਹੁੰਦੀ। ਹਾਂ ਇਹ ਉਨਾ ਚਿਰ ਹਰ ਸ਼ੈ ਪਾਬੰਦੀ ਆ ਜਿੰਨਾ ਚਿਰ ਜ਼ਿਮੀਂਦਾਰ ਕੋਲ ਹੈ। ਜਦੋਂ ਜ਼ਿਮੀਂਦਾਰ ਦੇ ਹੱਥੋਂ ਸ਼ੈ ਨਿਕਲ ਜਾਂਦੀ ਹੈ ਹਾਂ ਉਦੋਂ ਹਰ ਸ਼ੈ ਖੁੱਲ ਜਾਂਦੀ ਹੈ। ਉਦੋਂ ਖੁੱਲ ਜਾਂਦੀ ਹੈ। ਸਾਰੇ ਬੰਦੇ ਇਹਨਾਂ ਦੇ ਬਾਏ ਹੋਏ ਆ, ਇਹਨਾਂ ਦਾ ਸਭ ਕੁਝ ਕੀਤਾ ਸਭ ਹੋਇਆ। ਕੁਛ ਇਹਨਾਂ ਦਾ ਬਸ ਮਾਰਨਾ ਇਹਨਾਂ ਨੇ ਮਥਿਆ ਵੀ ਜ਼ਿਮੀਂਦਾਰ ਨੂੰ ਕਿਸੇ ਤਰੀਕੇ ਮਾਰਨਾ। ਔਰ ਜਦੋਂ ਵੀ ਜੀ ਚੌਥਾ ਜਦੋਂ ਕਣਕ ਸੀ, ਕਣਕ ਜ਼ਿਮੀਦਾਰ ਕੋਲ ਸੀ 2018 ਨੂੰ, ਜਦੋਂ ਜ਼ਿਮੀਦਾਰ ਦੇ ਹੱਥ ਚੋਂ ਨਿਕਲ ਗਈ ਉਹੀ ਕਣਕ 5000 ਨੂੰ, ਉਹ ਵੀ ਫਿਰ ਤਰਲਿਆਂ ਨਾਲ ਲੋਕੀ ਲੈਂਦੇ ਆ। ਇਦਾਂ ਹੀ ਆ ਜੀ। ਉਹ ਜ਼ਿਮੀਂਦਾਰ ਕੋ ਕਿਸੇ ਕੋਲ ਨਹੀਂ ਪਈ, ਨਹੀਂ ਜ਼ਿਮੀਂਦਾਰਾਂ ਤੋਂ ਨਿਕਲ ਗਈ ਹੈ ਤੇ 5000 ਰੇਟ ਹੋ ਗਿਆ। ਜਦੋਂ ਜ਼ਿਮੀਂਦਾਰ ਦੇ ਕੋਲ ਸੀਗੀ 1800 2000, ਉਦੋਂ ਜ਼ਿਮੀਂਦਾਰ ਪਿੱਟ ਕੇ ਰਹਿ ਗਿਆ। ਉਦੋਂ ਜੀ ਨਹੀਂ ਅਸੀਂ ਗਰੀਬ ਆਵਾਮ ਦਾ ਸੋਚਣਾ। ਹੁਣ ਗਰੀਬ ਆਵਾਮ ਦਾ ਕੌਣ ਸੋਚਦਾ? ਹੁਣ ਕੌਣ ਸੋਚਦਾ? ਹੁਣ ਵੀ ਉਹ ਆਟਾ ਲੈ ਕੇ ਗਰੀਬ ਆਵਾਮ ਖਾਂਦੀ ਪਈ ਨਾ। ਜਾਂ ਤਾਂ ਫਿਰ ਉਹੀ ਰੇਟ ਰੱਖ ਦੇ, ਗਰੀਬ ਆਵਾਮ ਦਾ ਸੋਚਦੇ। ਹਾਂਜੀ ਉਹ ਸਿਰਫ ਜਿੰਨਾ ਉਹਨਾਂ ਚਿਰ ਸੋਚਿਆ ਜਿੰਨਾ ਚਿਰ ਜ਼ਿਮੀਂਦਾਰ ਕੋ ਸਗੀ। ਜ਼ਿਮੀਦਾਰ ਕੋ ਸੀ ਬਸ ਅਖੀਰ ਤੇ ਮੈਂ ਇਹੀ ਗੱਲ ਕਰੂੰਗਾ ਵੀ ਜਦੋਂ ਭੁੱਖਾ ਬੰਦਾ, ਸ਼ਰੀਫ ਬੰਦਾ ਗੁੱਸੇ 'ਚ ਆਂਦਾ ਨਾ, ਗਲ ਪੈਂਦਾ, ਬਾ ਫਿਰ ਉਹ ਆਰ ਜਾਂ ਪਾਰ, ਜਾਂ ਮਰ ਜਾਂਦਾ ਜਾਂ ਮਾਰ ਦਿੰਦਾ। ਤੇ ਉਹ ਨਾ ਹੋਵੇ ਵੀ ਅਸੀਂ ਇਦਾਂ, ਸਾਨੂੰ ਇੰਨਾ ਤੰਗ ਨਾ ਕਰੋ ਵੀ ਅਸੀਂ ਕਿਸੇ ਦੇ ਗਾਟੇ ਲੱਗ ਜਾਈਏ। ਤੇ ਸਾਡਾ ਕੋਈ ਬੰਦੋਬਸਤ ਕਰੋ, ਕੋਈ ਜ਼ਿਮੀਂਦਾਰਾਂ ਦੇ ਸਿਰ ਤੇ ਹੱਥ ਰੱਖੋ। ਇੰਨੀ ਕੰਡ ਨਾ ਕਰੋ, ਏਡੀ ਬੇਰੁਖੀ ਨਾ ਕਰੋ, ਏਡਾ ਨਾ ਮੂੰਹ ਪਰਤਾਓ ਵੀ ਤੁਸੀਂ ਸਾਡੇ ਲੱਗਦੇ ਹੀ ਕੁਛ ਨਹੀਂ ਨਾ। ਇਦਾਂ ਨਾ ਕਰੋ, ਤੁਸੀਂ ਸਾਡੇ ਬਿਨਾ ਕੁਛ ਨਹੀਂ, ਅਸੀਂ ਤੁਹਾਡੇ ਬਿਨਾ ਕੁਛ ਨਹੀਂ। ਕੋ ਖਿਆਲ ਕਰੋ, ਕੋ ਖੁਦਾ ਖੌਫੀ ਕਰੋ, ਮਰ ਕੇ ਅਗਲੇ ਜਾਣ ਜਵਾਬ ਵੀ ਦੇਣਾ। ਇਹ ਜ਼ਿਮੀਂਦਾਰ ਤੁਹਾਡੇ ਜ਼ਿੰਮੇ ਆ ਤੇ ਇਹਨਾਂ ਨੂੰ ਬਚਾਓ, ਇਹਨਾਂ ਨੂੰ ਕੋਈ ਸਬਸਿਡੀ ਦਿਓ, ਖਸੂਸੀ ਤੌਰ ਤੇ ਗਿਣਤੀ ਕਰੋ ਆਲੂ ਦੇ ਜ਼ਿਮੀਂਦਾਰ ਦੀ ਤੇ ਉਹਨਾਂ ਦੇ ਪੱਲੇ ਕੁਛ ਪਾਓ। ਅਸੀਂ ਆਪਣੇ ਭਰਾ ਚੌਧਰੀ ਯਾਕੂਬ ਗੁੱਜਰ ਦੇ ਬੜੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਨੂੰ ਟਾਈਮ ਵੀ ਦਿੱਤਾ ਤੇ ਉਹ ਗੱਲਾਂ ਕੀਤੀਆਂ। ਇਹ ਕੋਈ ਕਹਿ ਲਓ ਵੀ ਆਪਣੀ ਦਾਸਤਾਨ ਨਹੀਂ ਸੁਣਾਈ, ਇਹ ਦਾਸਤਾਨ ਆਲੂ ਦੀ ਸੁਣਾਈ ਆ, ਇਹ ਜ਼ਿਮੀਂਦਾਰ ਦੀ ਸੁਣਾਈ ਆ, ਪਾਕਿਸਤਾਨ ਦੇ ਪਿਸਦੇ ਮਰਦੇ ਕਿਸਾਨ ਦੀ ਸੁਣਾਈ ਆ। ਇਹ ਕਿਸਾਨ ਦੀ ਤੁਹਾਨੂੰ ਅਸਲੀਅਤ ਦੱਸੀ ਆ। ਤੇ ਇਹ ਦੁੱਖ ਸੁਣਨ ਨਾਲ ਦੁੱਖ ਘਟਦੇ ਆ, ਦੁੱਖ ਸਾਂਝੇ ਹੁੰਦੇ ਆ। ਇੱਥੇ ਆ ਕੇ ਅਸੀਂ ਚੌਧਰੀ ਯਾਕੂਬ ਨਾਲ ਗੱਲ ਕੀਤੀ ਆ, ਉਹ ਦੁੱਖ ਜਿਹੜੇ ਸੁਣਾਏ ਤੁਹਾਡੇ ਤੱਕ ਪਹੁੰਚਾਏ ਆ। ਖਬਰੇ ਯਾਰ ਤੁਹਾਡੇ ਸਮਝ 'ਚ ਆ ਜਾਣ ਹੈ, ਹੁਣ ਤੱਕ ਜੇ ਨਹੀਂ ਆਏ ਤਾਂ ਖਬਰੇ ਹੁਣ ਆ ਜਾਣ। ਹਾਂ ਹੁਣ ਵੀ ਆ ਜਾਣ, ਹੁਣ ਵੀ ਕੋਈ ਬਚਾ ਦੇਣ ਵੀ ਇਸ ਯਾਕੂਬ ਦੇ ਸਮਝਾਇਆ ਆ ਜਾਣ। ਅਸੀਂ ਤਾਂ ਬੜੀ ਦੇਰ ਦੇ ਸਮਝਾ ਰਹੇ ਆ ਵੀ ਤੁਹਾਡੇ ਕੋਈ ਗੱਲ ਸਮਝ 'ਚ ਆ ਜਾਵੇ। ਯਾਰ ਬੰਦਿਆਂ ਨੂੰ ਅੰਦਾਜ਼ਾ ਹੀ ਹੈ ਨਹੀਂ ਕਿ ਆਲੂ ਵਾਲੇ ਜ਼ਿਮੀਂਦਾਰ ਨਾਲ ਹੋਈ ਕੀ ਆ। ਬੰਦਿਆਂ ਨੂੰ ਅੰਦਾਜ਼ਾ ਹੀ ਹੈ ਨਹੀਂ, ਸਰਕਾਰ ਨੂੰ ਅੰਦਾਜ਼ਾ ਪਤਾ ਹੀ ਨਹੀਂ ਕਿਸੇ ਗੱਲ ਦਾ ਵੀ ਯਾਰ ਸਾਡੇ ਬੰਦਿਆਂ ਦੇ ਕੀ ਹਾਲਾਤ ਹੋ ਰਹੇ ਆ ਤੇ ਕਿੰਨੇ ਬੁਰੇ ਹਾਲਾਤ ਆ। ਤੇ ਜਿੱਥੇ ਰਹੋ ਸੁਖੀ ਰਹੋ। ਬਸ ਅੱਜ ਦਿਲ ਸੀ, ਮੈਂ ਕਿਹਾ ਯਾਰ ਆਲੂ ਦੀ ਪੂਰੀ ਗੱਲ, ਪੂਰੀ ਦਾਸਤਾਨ ਤੁਹਾਡੇ ਤੱਕ ਪਹੁੰਚਾਣੀ ਆ। ਤੇ ਅੱਜ ਅਸੀਂ ਆਲੂ ਦੇ ਸਾਰਿਆਂ ਤੋਂ ਵੱਡੇ ਜ਼ਿਮੀਂਦਾਰ ਕੋ, ਸਾਡੇ ਇਲਾਕੇ ਦੇ ਸਭ ਤੋਂ ਵੱਡੇ ਜ਼ਿਮੀਂਦਾਰ ਆਲੂ ਦੇ, ਤੇ ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਕਹਿ ਲਓ ਵੀ ਇੱਕ ਵਾਰੀ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਵੀ ਖਬਰੇ ਉਹਨੂੰ ਦਿਸ ਜੇ ਵੀ ਕਿਵੇਂ ਤੜਫ ਰਿਹਾ ਜ਼ਿਮੀਂਦਾਰ ਕਿਵੇਂ। ਬੜੀ ਮਿਹਰਬਾਨੀ ਜੀ, ਜੂੰਦੇ ਵਾਸਤੇ ਰਹੋ, ਦਬ ਲਓ ਬਟਨ।